ਦੋਸਤੋ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਜੀ ਚੱਕ ਨੰਬਰ 269 ਈਬੀ ਜਮਲੇਰਾ ਰੋਡ ਤੇ ਪਿੰਡ ਪੈਂਦਾ ਆ, ਤਹਿਸੀਲ ਬੂਰੇਵਾਲਾ, ਜ਼ਿਲ੍ਹਾ ਵਿਹਾੜੀ। ਇਸ ਤੋਂ ਪਹਿਲੇ ਇਹ ਜ਼ਿਲ੍ਹਾ ਮਿੰਟਗੁਮਰੀ ਦੇ ਵਿੱਚ ਪਿੰਡ ਪੈਂਦਾ ਸੀ। ਪਾਰਟੀਸ਼ਨ ਤੋਂ ਪਹਿਲੇ ਤਹਿਸੀਲ ਪਾਕਪਤਨ ਸੀ ਉਸ ਵਕਤ। ਇੱਥੇ ਚੜ੍ਹਦੇ ਪੰਜਾਬ ਤੋਂ ਸਾਡੇ ਵੀਰ ਆਏ ਆ ਜੀ, ਭੁਪਿੰਦਰ ਸਿੰਘ ਔਜਲਾ ਜੀ, ਇਹ ਕੈਨੇਡਾ ਰਹਿੰਦੇ ਆ। ਅੱਜ ਆਪਣਾ ਇਹ ਬਡਾਰੂਆਂ ਦਾ ਪਿੰਡ ਵੇਖਣ ਲਈ ਇੱਥੇ ਆਏ ਆ। ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਦਾ ਕਿਸ ਤਰ੍ਹਾਂ ਦਿਲ ਕੀਤਾ ਇੱਥੇ ਆਉਣ ਨੂੰ, ਔਰ ਪਿੰਡ ਦੇਖਣ ਦੀ ਇਹ ਜਿਹੜੀ ਚਾਹਤ ਸੀਗੀ, ਇਹ ਜਿਹੜੀ ਇਹਨਾਂ ਦੇ ਅੰਦਰ ਇੱਕ ਤੜਪ ਸੀ, ਉਹ ਕਿਸ ਤਰ੍ਹਾਂ ਸੀ, ਤੇ ਬਜ਼ੁਰਗਾਂ ਤੋਂ ਕੀ ਗੱਲਾਂ ਬਾਤਾਂ ਸੁਣੀਆਂ ਸੀ ਇਸ ਪਿੰਡ ਦੇ ਬਾਰੇ। ਪਹਿਲੇ ਤਾਂ ਵੈਲਕਮ ਕਰਦੇ ਹਾਂ ਜੀ ਤੁਹਾਨੂੰ ਇਸ ਪਿੰਡ ਦੇ ਵਿੱਚ ਪੂਰੇ ਪੰਜਾਬ ਦੀ ਤਰਫੋਂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡਾ ਖੁਸ਼ ਆਮਦੇਦ ਕਹਿੰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਤੁਸੀਂ ਦੁਬਾਰਾ ਵੀ ਆਓ। ਤੁਹਾਡੇ ਚੁੱਕੇ ਆਬਾਓ ਅਜਦਾਦ ਇੱਥੇ ਦੇ ਸੀ, ਜ਼ਾਹਿਰ ਹੈ ਇੱਕ ਮਿੱਟੀ ਨਾਲ ਪਿਆਰ ਹੋ ਜਾਂਦਾ ਉਹਨਾਂ ਦੀ ਵਜ੍ਹਾ ਤੋਂ, ਤੇ ਲਿਹਾਜ਼ਾ ਤੁਸੀਂ ਆਓ, ਬਾਰ-ਬਾਰ ਆਓ, ਅਸੀਂ ਤੁਹਾਨੂੰ ਵੈਲਕਮ ਕਵਾਂਗੇ। ਬਿਲਕੁਲ ਜੀ, ਕੋਸ਼ਿਸ਼ ਰਹੂਗੀ ਹਾਂ ਅਸੀਂ ਆਈਏ। ਮੇਰੇ ਹੋਰ ਵੀ ਕਜ਼ਨਸ ਹੈਗੇ ਆ, ਉਹ ਵੀ ਆਉਣਗੇ। ਤੇ ਬਹੁਤ ਵਧੀਆ ਲੱਗਿਆ, ਬਹੁਤ ਪਿਆਰ ਮਿਲਿਆ ਸਾਰੇ ਪਿੰਡ ਵਾਲਿਆਂ ਵੱਲੋਂ। ਜਿਉਂ ਦੇ ਅਸੀਂ ਆਏ ਹੋਏ ਆ ਤਕਰੀਬਨ 8 ਤਰੀਕ ਦੇ ਲਾਹੌਰ ਤੋਂ ਲੈ ਕੇ, ਤੇ ਅੱਜ ਪਿੰਡ 'ਚ ਆ ਕੇ ਤਾਂ ਹੋਰ ਵੀ, ਕਿਉਂਕਿ ਦਿਲ ਦੀ ਚਾਹਤ ਇਹੀ ਸੀ। ਜਦੋਂ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਵੀ ਜਾਣਾ, ਉੱਥੇ ਪੜ੍ਹੇ ਆ, ਉੱਥੇ ਖੇਡਦੇ ਹੁੰਦੇ ਸੀ, ਤੇ ਉਹਨਾਂ ਦਾ ਸੁਪਨਾ ਲੈ ਕੇ ਤਕਰੀਬਨ ਅਸੀਂ ਆਏ ਆ ਬਈ ਚਲੋ ਉਹਨਾਂ ਕੋਲ ਨਹੀਂ ਜਾ ਹੋਇਆ, ਅਸੀਂ ਜਾ ਕੇ ਆਈਏ, ਦੇਖ ਕੇ ਆਈਏ। ਖਾਬ ਪੂਰਾ ਕੀਤਾ ਹਾਂ, ਤੇ ਬੜੀ ਖੁਸ਼ੀ ਹੋਈ ਉਦੋਂ ਜਦੋਂ ਦੱਸਦੇ ਹੋ ਤੁਸੀਂ ਵੀ ਉਸ ਟਾਈਮ ਇਹ ਇਲਾਕੇ ਦਾ ਇੱਕ ਬਹੁਤ ਵਧੀਆ ਸਕੂਲ ਸੀ। ਉਦੋਂ ਇਹ ਮਿਡਲ ਸਕੂਲ ਤੱਕ ਸੀਗਾ 1915 ਸਾਲ, ਫਿਰ ਹਾਈ ਹੋਇਆ। ਹਾਂਜੀ, ਤੇ ਉਹ ਆਹ ਪੁਰਾਣੀ ਬਿਲਡਿੰਗ ਦੇਖ ਕੇ ਉਹ ਇੱਦਾਂ ਆ ਵੀ ਕਿਤੇ ਉਹ ਸਾਡੇ ਬਜ਼ੁਰਗ ਵੀ ਇੱਥੇ ਪੜ੍ਹੇ ਹੋਣਗੇ, ਖੇਡੇ ਹੋਣਗੇ, ਤੇ ਬਹੁਤ ਵਧੀਆ ਲੱਗਦਾ ਹੈ। ਅੱਛਾ, ਇੰਡੀਆ ਦੇ ਵਿੱਚ ਆਪਣੀ ਕਿਹੜੀ ਜਗ੍ਹਾ ਇੱਥੋਂ ਜਦੋਂ ਗਏ ਆਪਾਂ ਬਜ਼ੁਰਗ ਪਾਰਟੀਸ਼ਨ ਤੋਂ ਬਾਅਦ ਕਿੱਥੇ ਜਾ ਕੇ ਵਸੇ ਸੀ? ਹਾਂਜੀ, ਸਾਡਾ ਜਿਹੜਾ ਜੱਦੀ ਪਿੰਡ ਸੀ, ਜੱਦੀ ਜ਼ਮੀਨ ਸੀ, ਉਹ ਬੋਪਾਰਾ ਕਲਾਂ ਨਕੋਦਰ ਦੇ ਕੋਲ, ਤੇ ਤਹਿਸੀਲ ਨਕੋਦਰ, ਡਿਸਟ੍ਰਿਕਟ ਜਲੰਧਰ, ਤੇ ਉੱਥੇ ਜਾ ਕੇ ਅਸੀਂ ਬੈਠੇ ਹਾਂ। ਫਿਰ ਸਾਨੂੰ ਜਿਹੜੀ ਇਹ ਜ਼ਮੀਨ ਦੇ ਮੁਰੱਬਿਆਂ ਦੇ ਬਦਲੇ ਸਾਨੂੰ ਪਿੰਡ ਗਹੀਰਾਂ, ਉਹ ਜਿਹੜਾ ਨਾਲ ਹੀ ਲੱਗਦਾ ਆ, ਤੇ ਬੋਪਰਾਵਾਂ 'ਚ ਦੇ ਅਗਲਾ ਪਿੰਡ ਗਹੀਰਾਂ ਆ ਜਾਂਦਾ ਆ। ਤੇ ਅਸੀਂ ਫਿਰ ਉੱਥੇ ਪਾਪਾ ਜੀ ਤੇ ਤਾਇਆ ਜੀ, ਉਹ ਦੋ ਬ੍ਰਦਰ ਉੱਥੇ ਆ ਗਏ, ਇੱਕ ਵਿਚਕਾਰਲੇ ਤਾਇਆ ਜੀ ਉਹ ਉੱਥੇ ਜੱਦੀ ਜ਼ਮੀਨ ਉਹਨਾਂ ਕੋਲ ਰਹੀ। ਹਾਂਜੀ, ਤੇ ਅਸੀਂ ਹੁਣ ਉੱਥੇ ਗਹੀਰਾਂ ਆ, ਤੇ ਹੁਣ ਫਿਰ ਪਿਛਲੇ 30 ਸਾਲਾਂ ਤੋਂ ਅਸੀਂ ਕੈਨੇਡਾ 'ਚ। ਕੈਨੇਡਾ ਕਿਹੜੀ ਜਗ੍ਹਾ? ਕੈਨੇਡਾ 'ਚ ਵੈਨਕੂਵਰ, ਸਰੀ। ਅੱਛਾ, ਆਪਣੇ ਪਿੰਡ ਤੁਸੀਂ ਜਦੋਂ ਆਏ ਆ ਸੋਚਿਆ ਸੀ ਵੀ ਇੰਨਾ ਸੋਹਣਾ ਪਿੰਡ ਹੋਊਗਾ? ਹਾਂ, ਨਹੀਂ ਇੱਦਾਂ ਨਹੀਂ ਸੀ, ਕਿਉਂਕਿ ਜਿਹੜਾ ਪਹਿਲਾਂ ਇੱਦਾਂ ਦੱਸਦੇ ਆ ਵੀ ਹਾਲੇ ਇਹ ਥੋੜ੍ਹਾ ਸਾਡੇ ਪੰਜਾਬ ਨਾਲ ਜਦੋਂ ਕੰਪੇਅਰ ਕਰਦੇ ਆ, ਕਿਉਂਕਿ ਆਪਾਂ ਪੰਜਾਬ ਨਾਲ ਕਰਦੇ ਆ ਕੰਪੇਅਰ 1947 ਤੋਂ ਪਹਿਲਾਂ ਜਾਂ ਬਾਅਦ, ਤੇ ਉਸ ਹਿਸਾਬ ਨਾਲ ਵਧੀਆ ਹੈਗਾ ਆ। ਕਿਉਂਕਿ ਪਹਿਲਾਂ ਐਂ ਲੱਗਦਾ ਸੀ ਵੀ ਜਿਵੇਂ ਕੁਛ ਇੱਧਰ ਨਹੀਂ ਹੈਗਾ, ਵੀ ਬਹੁਤ ਬੈਕਵਰਡ, ਹਾਂ, ਡਿਵੈਲਪਮੈਂਟ ਇੰਨੀ ਨਹੀਂ ਹੈਗੀ। ਪਰ ਇੱਥੇ ਆ ਕੇ ਲੱਗ ਬਈ ਹੋ ਰਹੀ ਆ। ਬੇਸ਼ੱਕ ਇਹ 10-15 ਸਾਲ ਪਿੱਛੇ ਹੋਊ, ਪਰ ਹੋ ਰਹੀ ਡਿਵੈਲਪਮੈਂਟ ਬਹੁਤ ਵਧੀਆ ਲੱਗਿਆ, ਵਧੀਆ। ਪਿੰਡ ਵਾਲਿਆਂ ਦੇ ਜਿਹੜੇ ਲੋਕ ਤੁਹਾਨੂੰ ਮਿਲੇ ਆ ਇੱਥੋਂ ਦੇ, ਸਾਡੇ ਮੇਜ਼ਬਾਨ ਸੀਗੇ ਰਾਣਾ ਮੁਹੰਮਦ ਯੂਸਫ ਸਾਹਿਬ, ਜਿਹੜੇ ਬਾਹਰ ਰਹਿੰਦੇ, ਲੰਬੜਦਾਰ ਸਾਹਿਬ ਵੀ ਸਾਡੇ ਨਾਲ ਮੌਜੂਦ ਆ। ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਰਦਾਰ ਸਾਹਿਬ ਉਹਨਾਂ ਦਾ ਵੈਲਕਮ ਕੀਤਾ, ਤੁਸੀਂ ਵੀਡੀਓ ਵਿੱਚ ਦੇਖੋਗੇ ਵੀ। ਤੇ ਤੁਹਾਨੂੰ ਤੁਸੀਂ ਖੁਸ਼ ਆ ਵੀ ਯਾਰ ਜਿਸ ਤਰ੍ਹਾਂ ਮੈਨੂੰ ਹੋਣਾ ਚਾਹੀਦਾ ਸੀਗਾ, ਜਾਂ ਮੇਰੇ ਪਿੰਡ ਵਾਲਿਆਂ ਨੇ, ਇੱਕ ਉਲਫਤ ਹੁੰਦੀ ਨਾ ਪੁਰਾਣੇ ਪਿੰਡ। ਬਿਲਕੁਲ ਕਿਤੇ ਵੱਧ, ਐਕਸਪੈਕਟੇਸ਼ਨ ਤੋਂ ਵੱਧ, ਤੇ ਬਿਆਨ ਨਹੀਂ ਕੀਤੀ ਜਾ ਸਕਦੀ। ਸੋ ਇੰਨਾ ਖਾਣਾ ਬਣਾਇਆ, ਇੰਨਾ ਅਸੀਂ ਖਾ ਕੇ ਆਏ, ਇੰਨਾ ਸਵਾਦ, ਤੇ ਇੰਨੀ ਆਓ ਭਗਤ ਤੇ ਪਿਆਰ। ਪਿੰਡ ਵਾਲਿਆਂ ਦਾ ਵੀ ਸਾਰੇ ਗੱਲਾਂ ਕਰਦੇ ਆ ਜਦੋਂ ਘਰ ਦੀਆਂ, ਹਾਤੇ ਦੀਆਂ, ਇੱਥੇ ਇੱਦਾਂ, ਤੇ ਬਹੁਤ ਵਧੀਆ ਲੱਗਦਾ। ਔਰ ਇਹੀ ਗੱਲਾਂ ਸੁਣਨ, ਇਹੀ ਗੱਲਾਂ ਮਹਿਸੂਸ ਕਰਨ, ਹਵਾ ਦੇ ਵਿੱਚ ਜੋ ਹੈ ਉਹੀ ਇਹ ਅਸੀਂ ਦੇਖਣ ਆਏ ਆ, ਸੁਣਨ ਆਏ ਆ, ਤੇ ਮਹਿਕ ਲੈਣ ਆਏ ਆ। ਹੁਣ ਕੀ ਜਾਂਦੇ ਹੋਏ ਤੁਸੀਂ ਆਪਣਾ ਪੈਗਾਮ ਦੇਣਾ ਚਾਹੋਗੇ ਕਿ ਸਾਡੇ ਦੋਵਾਂ ਮੁਲਕਾਂ ਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ, ਜਿਹੜਾ ਇੱਕ ਦੂਜੇ ਨਾਲ ਮੇਲ ਜੋਲ, ਆਣ ਜਾਣ, ਟ੍ਰੇਡਿੰਗ ਜਿਹੜੀ ਇੱਕ ਦੂਜੇ ਨਾਲ ਚੱਲ ਸਕੇ? ਹਾਂ, ਬਿਲਕੁਲ ਜੀ, ਬਿਲਕੁਲ ਇਹ ਟ੍ਰੇਡਿੰਗ ਹੋਣੀ ਚਾਹੀਦੀ ਆ, ਔਰ ਇਸ 'ਚ ਨਾਲ ਦੋਨੇ ਪੰਜਾਬਾਂ ਨੂੰ ਬਹੁਤ ਫਾਇਦਾ ਆ। ਤੇ ਉਹ ਗੌਰਮੈਂਟ ਆ, ਮੇਰਾ ਖਿਆਲ ਆ ਵੀ ਦੋਨੋਂ ਪਾਸੇ ਜਾਣਦੇ ਆ, ਇਹ ਹੌਲੀ ਹੌਲੀ ਖੋਲ੍ਹਣੀ ਪੈਣੀ ਆ। ਤੇ ਇਹ ਜਿੰਨੀ ਛੇਤੀ ਹੋ ਜਾਵੇ ਓਨਾ ਵਧੀਆ ਆ, ਪਰ ਪਹਿਲੇ ਦੇਰ ਹੋ ਚੁੱਕੀ, ਬਹੁਤ ਦੇਰ ਹੋ ਚੁੱਕੀ ਆ। ਹਾਂ, ਪਹਿਲੇ ਹੋਣੀ ਚਾਹੀਦੀ ਸੀ, ਤੇ ਉਹਦੇ ਨਾਲ ਸਾਨੂੰ, ਆਪਾਂ ਨੂੰ, ਤੁਹਾਨੂੰ ਸਾਰਿਆਂ ਨੂੰ ਉਹ ਘਾਟਾ ਤਾਂ ਪਿਆ।
ਪਰ ਹੁਣ ਵੀ ਜੇ ਜਿੰਨੀ ਛੇਤੀ ਖੁੱਲ੍ਹ ਜਵੇ, ਚਲੋ ਆ ਕਰਤਾਰਪੁਰ ਦਾ ਲਾਂਘਾ ਇੰਨੇ ਚਿਰਾਂ ਬਾਅਦ ਖੁੱਲ੍ਹਿਆ, ਹੁਣ ਬਾਕੀ ਜੇ ਇਹ ਵਪਾਰ ਵੀ ਆਪਸ ਵਿੱਚ ਖੁੱਲ੍ਹ ਜਵੇ ਤਾਂ ਬਹੁਤ ਵਧੀਆ। ਲੰਬੜਦਾਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਕੋਲ ਮਹਿਮਾਨ ਆਏ ਜਾਂ ਮਹਿਮਾਨ ਜੀ, ਸਾਨੂੰ ਬਹੁਤ ਖੁਸ਼ੀ ਹੋਈ ਹੈ, ਬਲਕਿ ਸਾਰੇ ਪਿੰਡ ਦੇ ਲੋਕਾਂ ਨੂੰ ਜਿਹਨੂੰ ਪਤਾ ਲੱਗਾ ਉਹ ਆਏ। ਅਜੇ ਕਈਆਂ ਨੂੰ ਪਤਾ ਨਹੀਂ ਲੱਗਾ, ਉਹਨਾਂ ਨੇ ਸਾਨੂੰ ਕਹਿਣਾ ਸਾਨੂੰ ਨਹੀਂ ਦੱਸਿਆ। ਹੁਣ ਅਸੀਂ ਇਹਨਾਂ ਨੂੰ ਸਰਦਾਰ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਕਿ ਹੁਣ ਜਦੋਂ ਵੀ ਆਓ ਤੇ ਟਾਈਮ ਲੈ ਕੇ ਆਓ ਤਾਂ ਕਿ ਤੁਹਾਨੂੰ ਪੂਰੇ ਇਲਾਕੇ 'ਚ ਫਿਰਾਈਏ। ਹਾਂਜੀ, ਜਮਲੇਰੇ ਤੱਕ ਲੈ ਕੇ ਜਾਵਾਂਗੇ, ਇਹਨਾਂ ਨੂੰ ਦਿਖਾਵਾਂਗੇ ਸਾਰਾ। ਤੇ ਅਸੀਂ ਤੇ ਕਹਿੰਦੇ ਬਾਰ-ਬਾਰ ਆਉਣ। ਦੂਸਰਾ ਅਸੀਂ ਰਿਕੁਐਸਟ ਕਰਦੇ ਹਾਂ ਦੋਨਾਂ ਮੁਲਕਾਂ ਦੇ ਸਿਆਸਤਦਾਨਾਂ ਨੂੰ, ਗਵਰਨਮੈਂਟ ਨੂੰ, ਕਿ ਵੀ ਇਹ ਜਿਹੜਾ ਨਾ ਵੀਜ਼ਾ ਸਿਸਟਮ ਸਾਡੇ ਲਈ ਵੀ ਕੋਈ ਨਰਮ ਕੀਤਾ ਜਾਏ। ਅਸੀਂ ਵੀ ਜਾ ਕੇ ਆਪਣੇ ਆਬਾ ਓ ਅਜਦਾਦ ਦਾ ਪਿੰਡ ਜਿਹੜਾ ਏਰੀਆ ਜਿਹੜਾ ਦੇਖ ਸਕੀਏ, ਜਿੱਥੇ ਉਹ ਪੜ੍ਹੇ ਨੇ, ਜਿੱਥੇ ਉਹ ਪਲੇ ਨੇ, ਜਿੱਥੇ ਉਹ ਰਹਿੰਦੇ ਰਹੇ ਨੇ 30 40 50 ਸਾਲ। ਹੁਣ ਸਾਡੀ ਨੰਬਰਦਾਰੀ 1923 ਦੀ ਹੈ ਉੱਥੇ ਦੀ। ਆਪਣਾ ਉਹ ਪਿੰਡ ਦੱਸ ਦਿਓ ਕਿਹੜਾ। ਉਕਲਾਣਾ ਜ਼ਿਲ੍ਹਾ ਹੁਸ਼ਿਆਰਪੁਰ ਸੀ, ਤਹਿਸੀਲ ਵੀ ਹਾਂਜੀ ਬਾਅਦ 'ਚ ਕਿਤੇ ਗੜਸ਼ੰਕਰ ਬਣੀ ਹੈ। ਲੇਕਿਨ ਇਹ ਹੈ ਕਿ ਸਾਡਾ ਦਿਲ ਕਰਦਾ ਕਿ ਅਸੀਂ ਜਾਈਏ ਉੱਥੇ, ਜਾ ਕੇ ਵਿਜ਼ਿਟ ਕਰਕੇ ਦੇਖੀਏ ਸਾਡੇ ਆਬਾ ਓ ਅਜਦਾਦ ਕਿੱਥੇ ਰਹਿੰਦੇ ਸੀ। ਜਿਸ ਤਰ੍ਹਾਂ ਹੁਣ ਸਰਦਾਰ ਸਾਹਿਬ ਨੂੰ ਖੁਸ਼ੀ ਹੋਈ ਹੈ, ਸਾਨੂੰ ਵੀ ਜ਼ਾਹਿਰ ਹੈ ਖੁਸ਼ੀ ਹੋਏਗੀ। ਤੇ ਬਾਕੀ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ। ਇਹਨਾਂ ਦੇ ਹੋਰ ਪਰਿਵਾਰ ਜਿਹੜਾ ਵੀ ਹੈ, ਜਿੱਥੇ ਵੀ ਹੈ, ਉਹ ਵੀ ਆਉਣ। 100 ਬਿਸਮਿਲ੍ਲਾ ਹੈ ਜੀ। ਅਸੀਂ ਤੇ ਇਹਨੂੰ ਵੈਲਕਮ ਕਰਾਂਗੇ ਹਮੇਸ਼ਾ। ਬਿਲਕੁਲ ਜੀ, ਔਰ ਇਸੇ ਹੀ ਆਸ ਨਾਲ ਕਿ ਇਹ ਹੋਰ ਵੀਜ਼ੇ ਦੀਆਂ ਰਿਸਟ੍ਰਿਕਸ਼ਨ ਜਿਹੜੀਆਂ ਇਹ ਘੱਟ ਹੋਣ, ਸਾਰੇ ਆਪਾਂ ਆਉਣ ਜਾਣ ਲੱਗੀਏ, ਇਸੇ ਆਸ ਨਾਲ ਆਪਾਂ ਮਤਲਬ ਅੱਲਾ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ। ਧੰਨਵਾਦ। ਇਹ 1945 'ਚ ਜੀ ਫਿਰ ਮਿਡਲ ਹੋਇਆ, ਬਲਕਿ ਡਾਇਰੈਕਟ ਇਹ ਹਾਈ ਹੋ ਗਿਆ। ਠੀਕ ਆ। ਉਸ ਤੋਂ ਬਾਅਦ ਅਸੀਂ ਆ ਹੁਣ ਕੋਸ਼ਿਸ਼ ਕਰਕੇ ਤੇ ਇਹ ਹਾਇਰ ਸੈਕੰਡਰੀ ਦੀ ਅਪਰੂਵਲ ਲਈ ਹੈ। 1945 ਚ ਇਹ ਸੀਗਾ ਹੋ ਗਿਆ ਮਿਡਲ। ਹਾਂਜੀ। ਆ ਜਾਓ ਜ਼ਾਹਿਰ ਸਾਹਿਬ, ਆ ਜਾਓ। ਇਹ ਇੱਥੇ ਟੀਚਰਸ ਨੇ, ਠੀਕ ਹੈ। ਜ਼ਰਾਨਾ ਸਾਦ ਸਾਹਿਬ, ਇਹ ਸਰਦਾਰ ਸਾਹਿਬ ਆਏ ਕੈਨੇਡਾ ਤੋਂ। ਤੇ ਇਹ ਇੱਥੇ ਧੰਨਵਾਦ। ਇੱਥੇ ਇੰਡੀਆ ਪਾਕਿਸਤਾਨ ਬਣਨੇ ਤੋਂ ਪਹਿਲੇ ਇਹਨਾਂ ਦੇ ਜਿਹੜੇ ਆਬਾ ਓ ਅਜਦਾਦ ਸੀ, ਇਹ ਪੱਟੀ ਸਾਹਿਬ ਵਾਲੇ ਹੱਥ 'ਚ ਸੀ ਅੱਛਾ ਸਹੀ ਤੇ ਕੁਝ ਸਾਡੇ ਹੱਥ 'ਚ। ਹਾਂ, ਪਿੰਡ ਵੱਖਰੀ ਗੱਲ ਇਹ ਆ, ਜਨਮ ਭੂਮੀ ਤੇ ਇਹੀ ਆ। ਤੇ ਬਹੁਤ ਅੱਛੀ ਗੱਲ ਹੈ ਜੀ। ਤੇ ਇਹਨਾਂ ਨੂੰ ਫਿਰ ਮੈਂ ਤਕਲੀਫ ਦਿੱਤੀ। ਉਹ ਟੀਚਰ ਕਾਫੀ ਦੇਰ ਇੰਤਜ਼ਾਰ ਕਰਦੇ ਰਹੇ। ਸ਼ੁਕਰੀਆ ਤੁਹਾਡਾ ਬਹੁਤ ਹਾਂਜੀ। ਬਹੁਤ। ਕੁਝ ਹੋਰ ਟੀਚਰ ਵੀ ਸੀਗੇ ਤੇ ਫਿਰ ਉਹ ਚਲੇ ਗਏ ਰਮਜ਼ਾਨ ਤੇ ਇਸ ਵਾਸਤੇ ਹਾਂ, ਉਹਨੇ ਨਹੀਂ। ਕੋਈ ਨਹੀਂ ਅਸੀਂ ਵੀ ਫਿਰ ਟਾਈਮ ਲਈ ਨਹੀਂ, ਇਹਨਾਂ ਨੂੰ ਕਿਹਾ ਦੁਬਾਰਾ ਆਓ ਟਾਈਮ ਲੈ ਕੇ, ਤੇ ਫਿਰ ਇਨਸ਼ਾਅੱਲਾ ਵਿਜ਼ਿਟ ਕਰਾਵਾਂਗੇ। ਆਓ ਤੁਹਾਨੂੰ ਉਧਰੋਂ ਜ਼ਰਾ ਚੱਕਰ ਲਵਾ ਲਈਏ। ਬਿਲਕੁਲ ਜੀ, ਇੱਥੇ ਬੜੇ ਸਾਡੇ ਤਾਇਆ ਜੀ, ਹਾਂਜੀ ਪਾਪਾ ਜੀ, ਹਾਂਜੀ, ਬਸ ਯਾਦਾਂ ਰਹਿ ਜਾਂਦੀਆਂ ਜੀ। ਯਾਦਾਂ ਹੀ। ਹਾਂ ਇੱਥੋਂ ਮਾਸ਼ਾਅੱਲਾ ਪੜ੍ਹ ਕੇ ਜੀ ਸਾਡੇ ਬ੍ਰਿਗੇਡੀਅਰ ਵੀ ਬਣੇ, ਹਾਂਜੀ। ਔਰ ਬੜੇ ਅੱਛੇ ਸਟੂਡੈਂਟ ਇੱਥੇ। ਇਹ ਫਿਰ ਜਰਾ ਕੇ ਤੇ ਟੈਂਕੀਆਂ ਬਣੀ, ਨਵੀਆਂ ਹਾਂ, ਚੀਜ਼ਾਂ ਬਣ ਟੈਂਕੀ ਗਈਆਂ, ਆ ਗਈਆਂ ਜਦੀਦ ਹੋ ਗਈ। ਇਹ ਸਾਰੀ ਜਿਹੜੀ ਬਿਲਡਿੰਗ ਸੀ ਨਾ ਜੀ ਪਹਿਲੇ ਹਾਂਜੀ। ਕੱਚੀ ਸੀ, ਠੀਕ ਆ। ਤੇ ਹੁਣ ਇਹ ਜ਼ਾਹਿਰ ਨਾ ਵਕਤ ਦੇ ਨਾਲ ਇਹ ਹੁਣ ਹਰ ਸ਼ੈ ਬਦਲ ਗਈ ਹੈ। ਤੇ ਹੁਣ ਇਹ ਵੀ ਹਾਂਜੀ। ਤੇ ਮਾਸ਼ਾਅੱਲਾ ਜੀ ਸਾਡੇ ਕਮ ਸੇ ਕਮ 30-35 ਪਿੰਡ ਸੀ ਜਿੱਥੋਂ ਬੱਚੇ ਆਉਂਦੇ ਹੁੰਦੇ ਸੀ। ਲੇਕਿਨ ਹੁਣ ਹਰ ਪਿੰਡ 'ਚ ਤਕਰੀਬਨ ਹਾਈ ਸਕੂਲ ਬਣ ਗਿਆ, ਮਿਡਲ ਸਕੂਲ ਬਣ ਗਏ। ਅੱਗੇ ਅਸੀਂ ਕਈਆਂ ਪਿੰਡਾਂ 'ਚ ਜਾ ਕੇ ਹਾਂਜੀ। ਹੁਣ ਇਹ ਹੈ ਕਿ ਪਹਿਲੇ 1200 1300 ਹੁੰਦੀ ਸੀ ਤਾਦਾਦ ਹੁੰਦੀ ਸੀ, ਹੁਣ ਇਹ ਹੈ ਕਿ 600 ਰਹਿ ਗਈ ਮੇਰੇ ਖਿਆਲ ਦੇ 600 ਹਰ ਪਿੰਡ। ਪ੍ਰਾਈਵੇਟ ਸਕੂਲਾਂ ਨੇ ਕਰੀਮ ਖਿੱਚ ਲਈ ਹੈ। ਹਾਂਜੀ, ਉਹ ਰਹਿੰਦ ਖੂੰਹਦ ਰਹਿ ਗਈ ਬਿਲਕੁਲ। ਸਰਕਾਰੀ ਸਕੂਲਾਂ 'ਚ। ਹਾਂਜੀ ਬਿਲਕੁਲ। ਇਧਰ ਸਾਇੰਸ ਹਾਲ ਹੈ ਜੀ। ਉਦੋਂ ਕੋਈ ਬਿਲਡਿੰਗ ਕਿੰਨੀ ਕੁ ਸੀ ਜਦੋਂ? ਉਦੋਂ ਉਹ ਪੂਰੇ ਸੀ ਜੀ ਉਧਰ। ਲਈ ਹੈ ਨਾ। ਕੁਛ ਇੱਧਰ ਸੀ। ਅੱਛਾ, ਇਹ ਪੁਰਾਣੀ ਆ ਪੁਰਾਣੀ ਸੀ ਪਹਿਲਾਂ ਹੈ। ਇਹ ਕੱਚੀ ਸੀ। ਹਾਂਜੀ। ਬੜਾ ਪਿਆਰਾ ਸਕੂਲ ਹੈ ਯਾਰ। ਹਾਂ, ਦੇਖੋ ਦਰਖਤ ਕਿੰਨੇ ਲੱਗੇ ਆ। ਔਰ ਇੱਥੇ ਖੂਬਸੂਰਤੀ ਦੇ ਲਿਹਾਜ਼ ਨਾਲ ਸਾਡਾ ਤੇ ਇੱਕ ਉਹ ਬੱਚੀਆਂ ਦਾ ਸਕੂਲ ਹੈ, ਉਹ ਵੀ ਮਾਸ਼ਾਅੱਲਾ ਇਸੇ ਤਰ੍ਹਾਂ ਹੀ ਗ੍ਰੀਨਰੀ, ਫੁਲਵਾੜੀ, ਹਰ ਚੀਜ਼ ਦੇਖੋ ਹਰ ਸ਼ਹਿਰ ਨੂੰ ਮੇਨਟੇਨ ਕੀਤਾ ਹੈ। ਫਿਰ ਪੱਕਾ ਆਇਆ ਥੱਲੇ ਸੋਲੰਗ ਹਰ ਜਗ੍ਹਾ ਤੇ। ਹਾਂਜੀ। ਸਾਰੀ ਬਿਲਡਿੰਗ ਕਾਦੀ ਹੈ? ਇਹ ਹਾਇਰ ਸੈਕੰਡਰੀ ਦੀ ਹੈ ਜੀ। ਹਾਇਰ ਸੈਕੰਡਰੀ ਬਿਲਡਿੰਗ ਹੈ ਜੀ। ਇਹ ਪਹਿਲੋਂ ਮੈਟ੍ਰਿਕ ਤੱਕ ਸੀ ਇਹ ਸਕੂਲ,
ਲੇਕਿਨ ਜੀ ਇਹ ਨੰਬਰਦਾਰ ਸਾਹਿਬ ਉਹਨਾਂ ਦੀ ਬੜੀ ਕੋਸ਼ਿਸ਼ ਹੈ ਜੀ, ਜਿਹਦੀ ਵਜ੍ਹਾ ਦੇ ਨਾਲ ਜੀ ਇਹ ਇਹਨਾਂ ਨੇ ਆਪਣੇ ਪਿੰਡ ਬਾਰੇ ਇੰਨਾ ਤੇ ਇਹ ਇਹਨਾਂ ਦੀ ਫੁੱਲੀ ਕੋਸ਼ਿਸ਼ ਹੈ, ਪੂਰਾ ਕ੍ਰੈਡਿਟ ਇਹਨਾਂ ਨੂੰ ਜਾਂਦਾ ਜੀ। ਇਹ ਇਸ ਵਜ੍ਹਾ ਤੋਂ ਇਹ ਬਣ ਗਿਆ ਜੀ ਬਿਲਡਿੰਗ। ਹਾਂਜੀ 12ਵੀਂ ਤੱਕ ਜੀ। ਤੇ ਇਹ ਸਾਊਥ ਪੰਜਾਬ ਵਾਲੀ ਸਾਈਡ ਤੇ 3 ਬਿਲਡਿੰਗਾਂ ਜਿਹੜੀਆਂ ਇਸ ਮੈਪ ਦੇ ਇਸ ਨਕਸ਼ੇ ਦੇ ਮੁਤਾਬਕ ਬਣੀਆਂ ਹੋਈਆਂ। ਉਹ ਕਿੱਥੇ ਆ? 2 ਹੈਗੀਆਂ 142 ਦੇ ਵਿੱਚ ਆ, ਇੱਕ ਸ਼ਾਇਦ ਇੱਕ ਹੋਰ ਚੱਕ ਹੈਗਾ ਮਨਜ਼ੂਰ ਹੋਈ ਸੀ। ਬਹੁਤ ਜ਼ਬਰਦਸਤ ਬਿਲਡਿੰਗ ਆ ਜੀ। 10ਵੀਂ 12ਵੀਂ ਤੱਕ ਇਹ ਸਕੂਲ ਬਣ ਗਿਆ। ਕੀ ਬਾਤ ਹੈ ਜੀ। ਤਾਂ ਵਧਾਉਣ ਲਈ ਕਾਫੀ ਟਾਈਮ ਲੱਗ ਗਿਆ ਹੈ ਨਾ ਹੈ ਉਸ ਆਪਦੇ ਦੇਖੀਏ ਜੀ ਤਾਂ ਹੀ ਮਿਡਲ ਸੀਗਾ 1945 ਤੋਂ ਲੈ ਕੇ ਸਾਡੇ ਵਿੱਚ ਪ੍ਰਾਈਵੇਟ ਸਕੂਲ ਜਿਹੜਾ ਨਾ, ਇਹ ਸੈਕਟਰ ਜਿਹੜਾ ਇਹਨੇ ਨਾ ਸਰਕਾਰੀ ਸਕੂਲ ਬਹੁਤ ਪਿੱਛੇ ਕਰ ਦਿੱਤਾ। ਹਾਂ, ਇਹੀ ਇਦਾਂ ਹੀ ਆ ਸਾਡੇ ਵਾਲੇ ਪੰਜਾਬ 'ਚ ਵੀ ਇਦਾਂ ਹੈਗਾ। 8 ਕਿੱਲਿਆਂ ਦਾ ਸਕੂਲ ਆ ਜੀ ਇਹ। ਵੈਸੇ ਮੈਂ ਖੂਬਸੂਰਤੀ ਵੱਲੋਂ ਹੈਰਾਨ ਆ ਜੀ। ਸਫਾਈ ਖੂਬਸੂਰਤੀ ਬਹੁਤ ਲਾਜਵਾਬ ਆ। ਹਾਂ, ਪੁਰਾਣੇ ਦਰਖਤ ਵੀ ਹੈਗੇ ਆ। ਕ੍ਰਿਕਟ ਹੀ ਜ਼ਿਆਦਾ ਹੋ ਗਿਆ ਕੰਮ। ਅੱਛਾ ਹਾਂ ਗਵਰਨਮੈਂਟ ਹਾਈ ਸਕੂਲ 269। ਆ ਕੰਨਾ ਬਾਦੀਆਂ ਇਹ ਬਾਦ ਦੀ ਹੈ ਤਾਂ ਕੱਚੀ ਮਿੱਟੀ। ਆ ਪਿੱਪਲ ਪਹਿਲਾਂ ਦਾ ਜੀ, ਤੁਹਾਡੇ ਟਾਈਮ ਦਾ ਪਿੱਪਲ ਦਾ ਹੋ ਜੀ। ਮੈਸਾਂ ਪੀਂਗਾ ਬੂੰਗਾ ਬਹੁਤ ਜ਼ਿਆਦਾ ਵਾਹ ਖੂਹ ਪਹਿਲਾਂ ਹੈ ਜੀ। ਖੂਹ ਇਹ ਪਹਿਲਾਂ ਹੀ ਹੈ। ਪਹਿਲਾਂ ਉਹਦੇ ਵਿੱਚ ਬੋਲ ਦਿੱਤਾ। ਅੱਛਾ ਚਲੋ ਇਹ ਵੀ ਦੇਖਦੇ ਹਾਂ। ਆ ਪਹਿਲਾਂ ਹੈ। ਇਹ ਪੂਲ ਕੇ ਸਮਾਂ ਪੱਖਾ ਰੱਖਿਆ ਸੀ ਇਹਦੇ ਵਿੱਚ। ਪੂਰ ਕੇ ਇਹ ਪੱਖਾ ਰੱਖਿਆ ਹੈ। ਇਹ ਬਹੁਤ ਡੂੰਘਾ ਸੀ ਨਾ ਜੀ। ਹਾਂ ਇਹ ਜਿਹੜੀ ਘੱਟ ਆ। ਤਾਂ ਦੇਖਦਾ ਹੀ ਗੱਠ ਇੱਧਰ ਹੋਈਆਂ 70 ਫੁੱਟ ਹੋਣਾ ਹੈ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ ਚੱਕ ਨੰਬਰ 269 EB ਜਮਲੇਰਾ ਰੋਡ ਤੇ ਪਿੰਡ ਆ ਜੀ। ਮੂਰੇਵਾਲਾ ਸ਼ਹਿਰ ਦੇ ਵਿੱਚ ਪੈਂਦਾ ਜੀ ਇਹ। ਇੱਥੇ ਸਰਦਾਰ ਭੁਪਿੰਦਰ ਸਿੰਘ ਔਜਲਾ ਸਾਹਿਬ ਆਏ ਸੀਗੇ ਆਪਣਾ ਬਜ਼ੁਰਗਾਂ ਦਾ ਪਿੰਡ ਵੇਖਣ, ਔਰ ਉਹਨਾਂ ਦੀ ਜੋ ਤਾਸਰਾਤ ਸੀ, ਜੋ ਪਿੰਡ ਵਾਲਿਆਂ ਨੇ ਉਹਨਾਂ ਨਾਲ ਵਰਤਾਓ ਕੀਤਾ, ਉਹ ਵੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ। ਸਾਡੇ ਲਹਿੰਦੇ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਵਾਲੇ ਲਈ ਹਮੇਸ਼ਾ ਇਸੇ ਤਰ੍ਹਾਂ ਹੀ ਫੁੱਲਾਂ ਨਾਲ ਸਵਾਗਤ ਕਰਨ ਵਾਲੇ ਲੋਕ ਮੌਜੂਦ ਆ। ਉਹ ਆਪਣੇ ਆਉਣ ਵਾਲੇ ਮਹਿਮਾਨ ਦਾ ਇਸੇ ਤਰ੍ਹਾਂ ਹੀ ਦਿਲ ਖੋਲ੍ਹ ਕੇ ਇਸਤਕਬਾਲ ਕਰਦੇ ਰਹਿਣਗੇ। ਗੌਰਮੈਂਟਾਂ ਅੱਗੇ ਅਪੀਲ ਆ ਕਿ ਇਹ ਜਿਹੜੇ ਵੀਜ਼ਾ ਪਾਲਿਸੀਆਂ ਥੋੜ੍ਹੀਆਂ ਨਰਮ ਕੀਤੀਆਂ ਜਾਣ, ਤਾਂ ਕਿ ਜਿਹੜੇ ਆਉਣ ਜਾਣ ਵਾਲੇ ਲੋਕ ਆ ਆਪਣੇ ਜੱਦੀ ਪਿੰਡਾਂ ਨੂੰ ਜਾ ਕੇ ਦੇਖਣ, ਔਰ ਉਹ ਜਿਹੜੀ ਉਹਨਾਂ ਦੀ ਕਿਸਮ ਦੀ ਆਖਰੀ ਖਾਸ਼ ਦੇ ਤੌਰ 'ਤੇ ਉਹ ਚੀਜ਼ਾਂ ਮੌਜੂਦ ਆ ਦਿਲਾਂ ਦੇ ਵਿੱਚ, ਉਹ ਪੂਰੀਆਂ ਕੀਤੀਆਂ ਜਾਣ। ਰੱਬ ਰਾਖਾ ਜੀ।